ਉਹ ਦਾਦੇ ਨੇ ਤਾਂ ਜੋ ਕਰਤੂਤਾਂ ਕੀਤੀਆਂ ਹੀ ਕਿ ਬਈ ਉਹਨਾਂ ਦੇ ਹਿੰਦੂ ਤੋਂ ਵੀ ਬ੍ਰਾਹਮਣਵਾਦੀ ਭੇੜੀਆਂ ਦੇ ਸਾਹਮਣੇ ਆਪਣੇ ਲੋਕਾਂ ਨੂੰ ਲਿਆ ਸੁੱਟਿਆ ਜੰਮੂ ਕਸ਼ਮੀਰ ਦੇ ਨੂੰ, ਜਿਵੇਂ ਸਾਡੀ ਲੀਡਰਸ਼ਿਪ ਨੇ ਵੀ ਉਹੀ ਗੁਨਾਹ ਕੀਤਾ। ਪਰ ਹੁਣ ਇਹ ਤੀਸਰੀ ਜਨਰੇਸ਼ਨ ਜਿਹੜੀ ਹੈ ਉਹ ਵੀ ਉਸੇ ਕੰਮ ਲੱਗੀ ਹੋਈ ਹੈ ਕਿ ਜੀ ਇਹ ਉਮਰ ਅਬਦੁੱਲਾ ਨੇ ਪ੍ਰਪੋਜ਼ਲਸ ਦਿੱਤੀਆਂ ਨੇ ਕਿ ਜੀ ਹੁਣ ਕਿਉਂਕਿ ਇਹਨੂੰ ਐਬੈਂਸ 'ਚ ਉਹਨੂੰ ਐਬੈਂਡਨ ਕਰ ਦਿੱਤਾ ਹੈ ਟ੍ਰੀਟੀ ਨੂੰ, ਇਸ ਲਈ ਹੁਣ ਜਿਹੜਾ ਜੰਮੂ ਕਸ਼ਮੀਰ ਦੇ ਵਿੱਚੋਂ ਲੰਘਦੀਆਂ ਰਾਵੀ ਔਰ ਜਿਹੜੀ ਹੈ ਦੂਜਾ ਚਨਾਹ ਦਰਿਆ ਨੇ ਉਹਨਾਂ ਦੇ ਪਾਣੀ ਨੂੰ ਜੰਮੂ ਕਸ਼ਮੀਰ ਦੇ ਲਈ ਜ਼ਿਆਦਾ ਇਸਤੇਮਾਲ ਕੀਤਾ ਜਾਏ। ਜੰਮੂ ਕਸ਼ਮੀਰ ਦਾ ਉਮਰ ਅਬਦੁੱਲਾ ਸਰਕਾਰ ਪ੍ਰਪੋਜ਼ਲ ਸੈਂਟਰ ਨੂੰ ਦੇ, ਇਹਨਾਂ ਨੂੰ ਉਹਨਾਂ ਨੇ ਹੀ ਬਣਾ ਕੇ ਦਿੱਤੀ ਵੀ ਤੁਸੀਂ ਕਰੋ, ਤਾਂ ਕਿ ਕੱਲ ਨੂੰ ਉਹ ਕਹਿਣ ਜੀ ਅਸੀਂ ਤਾਂ ਦੇਖੋ ਜੰਮੂ ਕਸ਼ਮੀਰ ਦੀ ਗਵਰਨਮੈਂਟ ਜਿਹਨੂੰ ਉਮਰ ਅਬਦੁੱਲਾ ਰਨ ਕਰ ਰਿਹਾ ਉਹਦੀ ਰਿਕੁਐਸਟ ਦੇ ਉੱਤੇ ਹੀ ਅਸੀਂ ਇਹਨਾਂ ਪ੍ਰੋਜੈਕਟਸ ਦੇ ਉੱਤੇ ਕੰਮ ਕਰ ਰਹੇ ਹਾਂ। ਬਿਲਕੁਲ ਉਮਰ ਅਬਦੁੱਲਾ ਆਪਣੇ ਦਾਦੇ ਵਾਂਗ ਸਟੂਜ ਬਣ ਕੇ ਇਹ ਰੂਲ ਗੰਦਾ ਅਦਾ ਕਰ ਰਿਹਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਦੇ ਚੀਫ ਮਿਨਿਸਟਰ ਉਮਰ ਅਬਦੁੱਲਾ ਵੱਲੋਂ ਭਾਰਤ ਸਰਕਾਰ ਦੇ ਟੂਚੇ ਵਾਲਾ ਜਿਹੜਾ ਰੋਲ ਹੈ ਉਹ ਅਦਾ ਕੀਤਾ ਜਾ ਰਿਹਾ ਹੈ। ਜੰਮੂ ਕਸ਼ਮੀਰ ਸਰਕਾਰ ਵੱਲੋਂ ਅੱਡ-ਅੱਡ ਪ੍ਰਪੋਜ਼ਲ ਦਿੱਤੀਆਂ ਜਾ ਰਹੀਆਂ ਨੇ ਕਿ ਰਾਵੀ ਦਰਿਆ ਦੇ ਪਾਣੀ ਨੂੰ ਕਿਵੇਂ ਰੋਕਿਆ ਜਾਵੇ, ਕਿਉਂਕਿ ਉਹਨਾਂ ਅਨੁਸਾਰ ਹੁਣ ਭਾਰਤ ਨੇ ਇੰਡਸ ਵਾਟਰ ਟ੍ਰੀਟੀ ਨੂੰ ਇੱਕ ਤਰਫਾ ਤੌਰ ਤੇ ਖਤਮ ਕਰ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਓਪਨਿੰਗ ਸੈਗਮੈਂਟ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਬੀਤੇ ਕੱਲ ਯਾਨੀ ਕਿ ਸੰਡੇ ਚੌਧਰੀ ਸੁਲਤਾਨ ਬੈਰਿਸਟਰ ਸੁਲਤਾਨ ਮਹਿਮੂਦ ਜਿਹੜੇ ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ ਸਨ, ਪਿਛਲੇ ਦਿਨੀ ਚੜ੍ਹਾਈ ਕਰ ਗਏ, ਉਹਨਾਂ ਦੀ ਯਾਦ ਦੇ ਵਿੱਚ ਸਮਰਪਿਤ ਇੱਕ ਸ਼ੋਕ ਸਮਾਗਮ, ਸ਼ਰਧਾਂਜਲੀ ਸਮਾਗਮ ਜਿਹਦੇ 'ਚ ਉਹਨਾਂ ਦੀਆਂ ਕੰਟਰੀਬਿਊਸ਼ਨਸ ਨੂੰ ਸਰਾਹਿਆ ਗਿਆ, ਟ੍ਰਿਬਿਊਟ ਦਿੱਤੀ ਗਈ। ਇੱਥੇ ਬਰੁਕਲਿਨ ਦੇ ਵਿੱਚ ਕਸ਼ਮੀਰੀ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਆਰਗੇਨਾਈਜ਼ ਕੀਤਾ। ਸਾਰਾ ਪਾਕਿਸਤਾਨ ਦਾ ਮੀਡੀਆ ਵੱਡੀ ਗਿਣਤੀ ਦੇ ਵਿੱਚ ਮੌਜੂਦ ਸੀ। TV84 ਨੇ ਵੀ ਇਸ ਨੂੰ ਕਵਰ ਕੀਤਾ ਹੈ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਨੂੰ ਜਿਹੜਾ ਟੈਲੀਕਾਸਟ ਕਰਾਂਗੇ ਜੀ। ਔਰ ਜ਼ਾਹਰ ਹੈ ਕਿ ਜਦੋਂ ਤੁਸੀਂ ਕਿਸੇ ਇਸ ਲੈਵਲ ਦੇ ਬੰਦੇ ਨੂੰ ਯਾਦ ਕਰਦੇ ਹੋ ਜਿਹੜਾ ਪ੍ਰੈਜ਼ੀਡੈਂਟ ਆਜ਼ਾਦ ਕਸ਼ਮੀਰ ਦਾ, ਔਰ ਉਹਨਾਂ ਦੀ ਸਪੁਰਦੇ ਖਾਕ ਕਰਨ ਵੇਲੇ ਵੀ 21 ਤੋਪਾਂ ਦੀ ਸਲਾਮੀ ਦਿੱਤੀ ਗਈ, ਫਿਰ ਗੱਲ ਤਾਂ ਕਾਜ਼ ਵੱਲ ਜਾਂਦੀ ਹੈ ਕਿ ਮੁੱਦਾ ਜਿਹੜਾ ਕਿ ਖੁਦ ਨਹਿਰੂ UN ਸਿਕਿਉਰਿਟੀ ਕੌਂਸਲ ਵਿੱਚ ਲੈ ਕੇ ਗਿਆ। UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਨੇ ਕਿ ਜੰਮੂ ਕਸ਼ਮੀਰ ਦੇ ਲੋਕ ਹੀ ਡਿਸਾਈਡ ਕਰਨਗੇ ਕਿ ਉਹ ਕੀ ਚਾਹੁੰਦੇ ਨੇ। ਔਰ ਜ਼ਾਹਰ ਹੈ ਕਿ ਜੇ ਲੌਂਗੈਸਟ ਪੈਂਡਿੰਗ ਟਾਸਕਸ ਕਹਿਣਾ ਹੋਏ ਜਾਂ ਐਬੰਡੈਂਟ ਟਾਸਕਸ ਕਹਿਣਾ ਹੋਏ UN ਸਿਕਿਉਰਿਟੀ ਕੌਂਸਲ ਦੀਆਂ, ਦੇ ਦੋ ਇਸ਼ੂ ਹੀ ਨੇ, ਫਲਸਤੀਨ ਔਰ ਜੰਮੂ ਕਸ਼ਮੀਰ। ਔਰ ਇਹ ਸਾਰੇ ਮੁੱਦੇ ਦੇ ਉੱਤੇ ਜਦੋਂ ਗੱਲ ਹੁੰਦੀ ਹੈ, ਸਾਡਾ ਤਾਂ ਪਹਿਲੇ ਦਿਨ ਤੋਂ ਸਟਾਂਸ ਇਹੀ ਰਿਹਾ ਕਿ ਅਲਟੀਮੇਟਲੀ ਖਾਲਿਸਤਾਨ ਔਰ ਕਸ਼ਮੀਰ ਦੀਆਂ ਸਟਰਗਲਸ ਜਿਹੜੀਆਂ ਨੇ ਉਹ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਨੇ। ਦੁਸ਼ਮਣ ਵੀ ਇੱਕ ਹੈ, ਉਹਨਾਂ ਦੇ ਤੌਰ ਤਰੀਕੇ ਵੀ ਇੱਕ ਨੇ। ਔਰ ਇਹ ਜਿਹੜਾ ਵੱਡਾ ਗੁਨਾਹ ਦੋਨਾਂ ਹੀ ਕੌਮਾਂ ਦੇ ਜਾਂ ਖਿੱਤਿਆਂ ਦੇ ਉਸ ਵੇਲੇ ਦੇ ਲੀਡਰਾਂ ਤੋਂ ਹੋਇਆ। ਜੰਮੂ ਕਸ਼ਮੀਰ ਦੇ ਸ਼ੇਖ ਅਬਦੁੱਲਾ ਨੇ ਨਹਿਰੂ ਦੇ ਉੱਤੇ ਟਰਸਟ ਕੀਤਾ, ਇੰਡੀਅਨ ਸੈਕੂਲਰਿਜ਼ਮ ਤੇ ਟਰਸਟ ਕੀਤਾ। ਉਹਨੂੰ ਆਪਣਾ ਵੀ ਸ਼ਾਇਦ ਇਹ ਲੱਗਦਾ ਸੀ ਕਿ ਵੀ ਮੈਂ ਬਹੁਤ ਵੱਡੇ ਲੈਵਲ ਦਾ ਲੀਡਰ ਹੈ, ਨਹਿਰੂ ਦੇ ਕੱਦ ਦਾ, ਮੇਰੇ ਲਈ ਸਾਰੇ ਮੁਲਕ ਦੇ ਵਿੱਚ ਆਪਣੀ ਜਿਹੜੀ ਹੈ ਧਾਂਕ ਜਮਾਣੀ ਸੌਖੀ ਹੋਏਗੀ। ਔਰ ਸਾਡੇ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਜਿਹੜੀ ਧਿਰ ਸਿੱਖ ਕੌਮ ਨੂੰ ਤੀਸਰੀ ਧਿਰ ਵਜੋਂ ਮਾਨਤਾ ਸੀ ਅੰਗਰੇਜ਼ਾਂ ਵੱਲੋਂ, ਇਸੇ ਲਈ ਰਾਊਂਡ ਟੇਬਲ ਕਾਨਫਰੰਸ ਦਾ ਹਿੱਸਾ ਵੀ ਬਣਾਏ ਗਏ। ਲੇਕਿਨ
ਇਸ ਨੂੰ ਹੁਣ ਕਦੋਂ ਤੱਕ ਕਿੰਨੀ ਕੁ ਵਾਰ ਉਸ ਨੂੰ ਦੁਹਰਾਈ ਜਾਵਾਂਗੇ ਕਿ ਵੀ ਪੋਲੀਟੀਕਲੀ ਨਾਈਵ ਜਿਹੜੇ ਲਫ਼ਜ਼ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਸਾਡੀ ਕੌਮ ਪ੍ਰਤੀ ਕਹੇ ਸੀ, ਉਦੋਂ ਸ਼ਾਇਦ ਸਾਡੇ ਬਹੁਤਿਆਂ ਨੂੰ ਗੁੱਸਾ ਵੀ ਲੱਗਾ ਹੋਏਗਾ, ਪਰ ਉਦੋਂ ਵੀ ਅਸੀਂ ਸਿਆਸੀ ਅਨਾੜੀ ਸੀ। ਤੇ ਮੈਨੂੰ ਕਈ ਵਾਰ ਇਹ ਲੱਗਣ ਲੱਗ ਜਾਂਦਾ ਕਿ ਈਵਨ ਇਹ 78-80 ਸਾਲ ਬੀਤਣ ਬਾਅਦ ਵੀ ਜਿਹੜੀ ਪਰਪੱਕਤਾ ਹੈ, ਜਿਹਨੂੰ ਮੈਚਿਓਰਿਟੀ ਕਹਿੰਦੇ ਨੇ ਇਸ਼ੂਜ਼ ਨੂੰ ਦੇਖਣ ਦੀ, ਸਮਝਣ ਦੀ, ਉਹ ਸਾਡੀ ਕਲੈਕਟਿਵ ਦੇ ਵਿੱਚ ਵੀ ਨਹੀਂ ਹੈ। ਜੋ ਤਾਰਾ ਸਿੰਘ ਜਾਂ ਬਲਦੇਵ ਸਿੰਘ ਨੇ ਕੀਤਾ ਉਹ ਆਪਣੀ ਥਾਂ, ਲੇਕਿਨ ਸਾਡੀ ਕਲੈਕਟਿਵ ਕੌਨਸ਼ੀਅਸਨੈਸ ਦੇ ਵਿੱਚ ਵੀ ਜਿਹੜੀ ਹੈ ਉਹ ਪਰਪੱਕਤਾ ਦੀ ਘਾਟ ਹੈ। ਤੇ ਉਸ ਦਾ ਹੀ ਨਤੀਜਾ ਫਿਰ ਉਹ ਸਾਡੇ ਸਾਹਮਣੇ ਹੈ ਕਿ ਵੀ ਜਬ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ। ਅਸੀਂ 80 ਸਾਲ ਲਗਭਗ ਹੋ ਜਾਣੇ ਨੇ ਉਸ ਗੁਲਾਮੀ ਨੂੰ ਭੋਗਦੇ ਹਾਂ। ਔਰ ਇਹੀ ਨੁਕਤਾ ਹੈ, ਜਦੋਂ ਮੇਰਾ ਟ੍ਰਿਬਿਊਟ ਦੇਣ ਦੀ ਇਸੀ ਵਾਰੀ ਆਈ ਤਾਂ ਮੈਂ ਇਹੀ ਕਿਹਾ ਕਿ ਭਾਈ ਗੱਲ ਇਹ ਠੀਕ ਹੈ ਕਿ ਜਿਹੜੀ ਨਾ ਉਮੀਦੀ ਹੈ, ਦਿਲਗੀਰੀ ਹੈ, ਉਦਾਸੀ ਹੈ, ਉਹ ਸਾਡੇ ਮਜ਼ਹਬੀ ਟੀਚਿੰਗ ਦਾ ਹਿੱਸਾ ਨਹੀਂ ਹੈ। ਅਸੀਂ ਰੱਬ ਦਾ ਭਾਣਾ ਮੰਨਣ ਵਾਲੀ ਕੌਮ ਹੈ ਔਰ ਕਾਰਜ ਕਰਨਾ, ਐਕਟ ਕਰਨਾ, ਇਸ ਦੇ ਵਿੱਚ ਅਸੀਂ ਯਕੀਨ ਰੱਖਦੇ ਹਾਂ। ਅਸੀਂ ਨਾ ਉਮੀਦ ਨਹੀਂ ਹੁੰਦੇ, ਲੇਕਿਨ ਜੇ ਅਸੀਂ ਤੁਰ ਜਾਣ ਵਾਲੇ ਦੀਆਂ ਦੇ ਗੁਣ ਗਾਇਨ ਕਰੀ ਜਾਈਏ, ਜਿਵੇਂ ਮੈਂ ਕੋਟ ਵੀ ਕੀਤਾ ਸੰਤ ਰਾਮ ਉਦਾਸੀ, ਜਿਸ ਨੇ ਕਿਹਾ ਕਿ ਵੀ ਮੇਰੇ ਮਰਨ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਗੱਲ ਤਾਂ ਇਹ ਹੈ ਵੀ ਜਿਹੜਾ ਜੋ ਲੈ ਕੇ ਤੁਰਿਆ ਬਿਲਕੁਲ ਉਸ ਦੇ ਲਈ ਤੁਸੀਂ ਕਮਿਟ ਕਰੋ ਕਿ ਭਾਈ ਤੁਸੀਂ ਕੁਝ ਕਰਨਾ ਹੈ, ਤੁਸੀਂ ਕੁਝ ਤੁਰਨਾ ਹੈ, ਇਹ ਤੁਸੀਂ ਆਪਣਾ ਜਿਹੜਾ ਬਣਦਾ ਹਿੱਸਾ ਪਾਉਣਾ। ਸੋ ਅਸੀਂ ਹਮੇਸ਼ਾ ਹੀ ਜਿੱਥੇ ਕਸ਼ਮੀਰੀ ਸਟਰਗਲ ਦੀ ਹਮਾਇਤ ਕਰਦੇ ਹਾਂ, ਉੱਥੇ ਅਸੀਂ ਬਹਾਦਰ ਕਸ਼ਮੀਰੀਆਂ ਦੀ ਰੈਜ਼ੀਲੀਐਂਸ, ਡਿਫਾਇੰਸ, ਜਿਹੜਾ ਭਾਰਤ ਦੇ ਬਾਕੀ ਸੂਬਿਆਂ 'ਚ ਬੈਠਾ 20 ਕਰੋੜ ਮੁਸਲਮਾਨ ਹੈ, ਉਹਨੇ ਤਾਂ ਹਜ਼ੂਰ ਸਾਡੇ ਮਾਈ ਬਾਪ ਕਹਿ ਕੇ ਸਰੈਂਡਰ ਕੀਤਾ ਹੋਇਆ, ਨਹੀਂ ਤਾਂ 20 ਕਰੋੜ ਛੋਟਾ ਨੰਬਰ ਨਹੀਂ ਹੁੰਦਾ। ਬਿਲਕੁਲ ਤੁਸੀਂ ਜੇ ਖਲੋ ਜਾਓ ਤੇ ਕੌਣ ਕਿੰਨਿਆਂ ਕੁ ਨੂੰ ਕੋਈ ਟੈਂਕਾਂ ਤੋਪਾਂ ਦੇ ਨਾਲ ਵੀ ਕਿੰਨਿਆਂ ਕੁ ਨੂੰ ਕੋਈ ਉਡਾ ਸਕਦਾ। ਪਰ ਲੜਾਈ ਤਾਂ ਤੁਹਾਡੀ ਸਪਿਰਿਟ ਦੀ ਹੁੰਦੀ ਹੈ। ਜਦੋਂ ਤੁਸੀਂ ਅੰਦਰੋਂ ਹਾਰ ਜਾਂਦੇ ਹੋ, ਹਾਰ ਮੰਨ ਲੈਂਦੇ ਹੋ, ਤੁਸੀਂ ਸਮਝਦੇ ਹੋ ਜੇ ਅਸੀਂ ਦੂਸਰੇ ਦਰਜੇ ਦੇ ਸ਼ਹਿਰੀ ਹਾਂ, ਸਾਡੇ ਨਾਲ ਇਵੇਂ ਹੀ ਬਿਹੇਵ ਹੋਣਾ, ਫਿਰ ਤੁਸੀਂ ਗੁਲਾਮੀ ਕਬੂਲ ਲਈ। ਪਰ ਇਹਦੇ ਬਾਵਜੂਦ ਕਿ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦੇ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਗਿਆ, ਆਰਟੀਕਲ 370 35 ਇਹ ਵੀ ਖਤਮ ਕਰ ਦਿੱਤੀ ਗਈ। ਕਸ਼ਮੀਰੀਆਂ ਦੀ ਰੈਜ਼ਿਸਟੈਂਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾ ਰਹੀ ਹੈ। ਹਾਲਾਂਕਿ ਯੂਨੀਅਨ ਟੈਰੀਟਰੀ ਦੇ ਇਲੈਕਸ਼ਨਾਂ 'ਚ ਤਾਂ ਉਹੀ ਸ਼ੇਖ ਅਬਦੁੱਲਾ ਦਾ ਜੋ ਰੋਲ 47 ਦੇ ਦਾ, ਉਹੀ ਉਹਦੀ ਔਲਾਦ, ਉਹਦਾ ਮੁੰਡਾ ਫਾਰੂਕ ਅਬਦੁੱਲਾ, ਫਾਰੂਕ ਅਬਦੁੱਲੇ ਦਾ ਅੱਗੋਂ ਮੁੰਡਾ ਉਮਰ ਅਬਦੁੱਲਾ, ਤੀਸਰੀ ਜਨਰੇਸ਼ਨ ਹੈ। ਹੁਣ ਮੈਂ ਇੱਕ ਪਾਸੇ ਤਾਂ ਕੱਲ੍ਹ ਦਾ ਮੇਰੇ ਦਿਮਾਗ 'ਚ ਕਸ਼ਮੀਰ ਔਰ ਇਹੀ ਘੁੰਮ ਰਿਹਾ ਸੀ, ਕਿਉਂਕਿ ਸਾਰਾ ਸਮਾਗਮ ਉਸ ਸਾਰੇ ਥਾਟ ਦੇ ਉੱਤੇ ਸੀ। ਤੇ ਅੱਜ ਮੈਂ ਜਦੋਂ ਖਬਰ ਦੇਖੀ, ਮੈਂ ਕਿਹਾ ਵੀ ਇਹ ਉਹ ਦਾਦੇ ਨੇ ਤਾਂ ਜੋ ਕਰਤੂਤਾਂ ਕੀਤੀਆਂ ਹੀ ਕਿ ਬਈ ਉਹਨਾਂ ਦੇ ਹਿੰਦੂ ਤਾਂ ਵੀ ਬ੍ਰਾਹਮਣਵਾਦੀ ਭੇੜੀਆਂ ਦੇ ਸਾਹਮਣੇ ਆਪਣੇ ਲੋਕਾਂ ਨੂੰ ਲਿਆ ਸੁੱਟਿਆ ਜੰਮੂ ਕਸ਼ਮੀਰ ਦੇ ਨੂੰ, ਜਿਵੇਂ ਸਾਡੀ ਲੀਡਰਸ਼ਿਪ ਨੇ ਵੀ ਉਹੀ ਗੁਨਾਹ ਕੀਤਾ। ਪਰ ਹੁਣ ਇਹ ਤੀਸਰੀ ਜਨਰੇਸ਼ਨ ਜਿਹੜੀ ਹੈ ਉਹ ਵੀ ਉਸੇ ਕੰਮ ਲੱਗੀ ਹੋਈ ਹੈ। ਹੁਣ ਸੋ ਕਾਲਡ ਆਪਰੇਸ਼ਨ ਸੰਦੂਰ ਤੋਂ ਬਾਅਦ, ਕਿਉਂਕਿ ਉਹਦੇ 'ਚ ਮੁਕੰਮਲ ਭਾਰਤ ਦੀ ਸ਼ਿਕਸਤ ਹੋਈ, ਹੋਰ ਤਾਂ ਇਹਨਾਂ ਦੇ ਹੱਥ ਪੱਲੇ ਕੀ ਸੀ ਵੀ ਕੀ ਕਰਦੇ। ਇਹਨਾਂ ਨੇ ਕਿਹਾ ਜੀ ਅਸੀਂ ਜਿਹੜੀ ਇੰਡਸ ਵਾਟਰ ਟਰੀਟੀ 1960 ਦੇ ਵਿੱਚ ਸਾਈਨ ਹੋਈ ਹੈ, ਉਹਨੂੰ ਅਸੀਂ ਯਕਤਰਫਾ ਜਿਹੜਾ ਉਹ ਐਬਸਟੇਨ ਨਹੀਂ ਲਫ਼ਜ਼ ਉਹਨਾਂ ਨੇ ਕੈਂਸਲ ਪਹਿਲਾਂ ਕਿਹਾ, ਫਿਰ ਕੋਈ ਹੋਰ ਲਫ਼ਜ਼ ਉਹਨਾਂ ਨੇ ਕੀਤਾ। ਉਹ ਇਵੇਂ ਹੀ ਹੈ ਜਿਵੇਂ ਕਮਿਟਮੈਂਟ ਔਰ ਇੰਟੈਂਡ ਦੇ ਬਰਾਬਰ ਹੈ ਕਿ ਜੀ ਅਸੀਂ ਉਸ ਨੂੰ ਨਹੀਂ ਮੰਨਦੇ। ਹੁਣ ਜ਼ਾਹਰ ਹੈ ਕਿ ਉਹ ਟਰੀਟੀ ਵਰਲਡ ਬੈਂਕ ਨੇ ਕਰਵਾਈ ਸੀ। ਇਮੀਡੀਏਟਲੀ ਬਾਅਦ ਅਜੇਪਾਲ ਸਿੰਘ ਬੰਗਾ ਜਿਹੜੇ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਕਿਹਾ ਸੀ ਵੀ ਇਹ ਉਸ ਟਰੀਟੀ ਦੇ ਵਿੱਚ ਪ੍ਰੋਵੀਜ਼ਨ ਹੀ ਨਹੀਂ ਹੈ ਕਿ ਕੋਈ ਵਨ ਸਾਈਡਡਲੀ ਉਸ ਨੂੰ ਜਿਹੜਾ ਕਹਿ ਕੇ ਜੀ ਮੈਂ ਇਹਦਾ ਪਾਬੰਦ ਨਹੀਂ ਹੈ, ਇਹ ਜਿਹੜੀ ਬਾਈਂਡਿੰਗ ਹੈ ਸਾਰੀਆਂ ਸਾਈਡਸ 'ਤੇ। ਹੁਣ ਕੰਮ ਤਾਂ ਇੰਡੀਅਨ ਹਕੂਮਤ ਦਾ ਹੈ, ਉਹਨਾਂ ਦੀਆਂ ਹੀ ਦੀ ਹੋਮ ਮਿਨਿਸਟਰੀ ਔਰ ਦੂਸਰਿਆਂ ਨੇ ਬਣਾ ਕੇ ਡਰਾਫਟ ਦਿੱਤਾ ਹੋਣਾ ਹੈ, ਪਰ ਇਹ ਸੱਤਾ ਦੀ ਭੁੱਖ ਦੇ ਵਿੱਚ, ਲਾਲਚ ਦੇ ਵਿੱਚ ਤੁਸੀਂ ਕਿਵੇਂ ਆਪਣੇ ਲੋਕਾਂ ਦੇ ਨਾਲ, ਔਰ ਉਹ ਹੁਣ ਜੇ ਪਾਕਿਸਤਾਨ ਕਸ਼ਮੀਰ ਦੇ ਇਸ਼ੂ ਨੂੰ ਨਾ ਚੁੱਕੇ, ਠੀਕ ਹੈ ਪਾਕਿਸਤਾਨ ਗਵਰਨਡ ਕਸ਼ਮੀਰ ਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਹੈ, ਉਸ ਦਾ ਆਪਣਾ ਪ੍ਰਾਈਮ ਮਿਨਿਸਟਰ ਹੈ, ਆਪਣਾ ਪ੍ਰੈਜ਼ੀਡੈਂਟ ਹੈ, ਆਪਣਾ ਇਲੈਕਸ਼ਨ ਕਮਿਸ਼ਨ ਹੈ, ਆਪਣੀ
ਪਰ ਹਰ ਇੱਕ ਨੂੰ ਪਤਾ ਹੈ ਵੀ ਅਲਟੀਮੇਟਲੀ ਉਹਦਾ ਤਹਫੁਜ਼ ਤਾਂ ਪਾਕਿਸਤਾਨੀ ਫੌਜ ਦੀ ਬਦੌਲਤ ਹੈ, ਪਾਕਿਸਤਾਨੀ ਸਟੇਟ ਦੀ ਬਦੌਲਤ ਹੈ। ਅਦਰਵਾਈਜ਼ ਤਾਂ ਕਦੋਂ ਦਾ ਇਹਨਾਂ ਨੇ ਜਿਹੜਾ ਉਹਨੂੰ ਕਾਬੂ ਕੀਤਾ ਹੁੰਦਾ। ਹੁਣ ਇਹ ਉਹਨਾਂ ਨੂੰ ਹਕੀਕਤ ਚੰਗੀ ਤਰ੍ਹਾਂ ਪਤਾ ਹੈ। ਤੇ ਇਧਰਲਾ ਜਿਹੜਾ ਉਹ ਤਾਂ ਆਜ਼ਾਦ ਹੀ ਨੇ। ਅਸਲੀ ਗੱਲ ਤਾਂ ਆਜ਼ਾਦੀ ਦੀ ਇੰਡੀਅਨ ਆਕੂਪਾਈਡ ਕਸ਼ਮੀਰ ਜਿਸ ਨੂੰ ਜਿਹੜਾ ਹੈ ਉਹ ਮਕਬੂਜ਼ਾ ਕਸ਼ਮੀਰ ਕਿਹਾ ਜਾਂਦਾ ਉਹਦੀ ਹੈ। ਹੁਣ ਜਿਨ੍ਹਾਂ ਨੂੰ ਆਜ਼ਾਦ ਕਰਾਉਣ ਦੇ ਲਈ ਉਧਰਲੇ ਕਸ਼ਮੀਰੀ ਜਾਂ ਉਧਰਲੀ ਪਾਕਿਸਤਾਨ ਦੀ ਫੌਜ ਨੇ 4 ਜੰਗਾਂ ਵੀ ਲੜੀਆਂ ਇਸ ਮੁੱਦੇ ਤੇ ਲੱਗੇ ਹੋਏ ਨੇ, ਤੇ ਇਧਰਲੇ ਕਸ਼ਮੀਰ ਵਾਲੇ ਇੰਡੀਅਨ ਸਿਸਟਮ ਦੇ ਸਟੂਜ ਬਣ ਜਾਣ। ਹੁਣ ਸਟੂਜ ਬਣਨਾ ਕੀ ਹੈ? ਹੈਡਲਾਈਨ ਇਹਨਾਂ ਦੀ ਮੇਨ ਖਬਰ ਦੇ ਵਿਦ ਇੰਡਸ ਵਾਟਰ ਟ੍ਰੀਟੀ ਇਨ ਅਬੇਂਸ, ਉਹ ਲਫ਼ਜ਼ ਅਬੇਂਸ ਸੀ। ਜੰਮੂ ਐਂਡ ਕਸ਼ਮੀਰ ਪਲਾਨਸ ਟੂ ਹਾਰਨੈਸ ਰਿਵਰ ਵਾਟਰਸ, ਕਿ ਜੀ ਇਹ ਉਮਰ ਅਬਦੁੱਲਾ ਨੇ ਪ੍ਰਪੋਜ਼ਲਸ ਦਿੱਤੀਆਂ ਨੇ ਕਿ ਜੀ ਹੁਣ ਕਿਉਂਕਿ ਇਹਨੂੰ ਐਬੈਂਸ 'ਚ ਉਹਨੂੰ ਐਬੈਂਡਨ ਕਰ ਦਿੱਤਾ ਹੈ ਟ੍ਰੀਟੀ ਨੂੰ, ਇਸ ਲਈ ਹੁਣ ਜਿਹੜਾ ਜੰਮੂ ਕਸ਼ਮੀਰ ਦੇ ਵਿੱਚੋਂ ਲੰਘਦੀਆਂ ਰਾਵੀ ਔਰ ਜਿਹੜੀ ਦੂਜਾ ਚਨਾਹ ਦਰਿਆ ਨੇ ਉਹਨਾਂ ਦੇ ਪਾਣੀ ਨੂੰ ਜੰਮੂ ਕਸ਼ਮੀਰ ਦੇ ਲਈ ਜ਼ਿਆਦਾ ਇਸਤੇਮਾਲ ਕੀਤਾ ਜਾਏ। J&K ਗਵਰਨਮੈਂਟ ਹੈਜ਼ ਮੇਡ ਏ ਪ੍ਰਪੋਜ਼ਲ to enable year-round navigation on the Wooler Lake by maintaining a minimum depth of water which was not possible because of the Indus Water Treaty। ਹੁਣ ਉਹ ਕਹਿੰਦੇ ਨੇ ਜੀ ਅਸੀਂ ਸਾਰਾ ਸਾਲ ਜਿਹੜਾ ਵੂਲਰ ਲੇਕ ਹੈ ਉਸ ਦੇ ਵਿੱਚ ਨੈਵੀਗੇਸ਼ਨ ਹੋਏ ਔਰ ਉਸ ਲਈ ਪਾਣੀ ਜਿਹੜਾ ਮੇਨਟੇਨ ਰਹੇਗਾ, ਕਿਉਂਕਿ ਪਹਿਲਾਂ ਜਿੰਨਾ ਪਾਣੀ ਅਲਾਟਡ ਸੀ ਉਹਦੇ ਥੱਲੇ ਈਅਰ ਲੌਂਗ ਨਹੀਂ ਸੀ, ਸੀਜ਼ਨਲ ਹੁੰਦਾ ਹੋਏਗਾ। ਔਰ ਇਹ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਕਿਉਂਕਿ ਇੰਡਸ ਵਾਟਰ ਟ੍ਰੀਟੀ ਸਸਪੈਂਡਡ ਹੈ ਤੇ ਅਸੀਂ ਹੁਣ ਇਹ ਜੰਮੂ ਕਸ਼ਮੀਰ ਦਾ ਉਮਰ ਅਬਦੁੱਲਾ ਸਰਕਾਰ ਪ੍ਰਪੋਜ਼ਲ ਸੈਂਟਰ ਨੂੰ ਦੇ ਇਹਨਾਂ ਨੂੰ ਉਹਨਾਂ ਨੇ ਹੀ ਬਣਾ ਕੇ ਦਿੱਤੀ ਵੀ ਤੁਸੀਂ ਕਰੋ, ਤਾਂ ਕਿ ਕੱਲ੍ਹ ਨੂੰ ਉਹ ਕਹਿਣ ਜੀ ਅਸੀਂ ਤਾਂ ਦੇਖੋ ਜੰਮੂ ਕਸ਼ਮੀਰ ਦੀ ਗਵਰਨਮੈਂਟ ਜਿਹਨੂੰ ਉਮਰ ਅਬਦੁੱਲਾ ਰਨ ਕਰ ਰਿਹਾ ਉਹਦੀ ਰਿਕੁਐਸਟ ਦੇ ਉੱਤੇ ਹੀ ਅਸੀਂ ਇਹਨਾਂ ਪ੍ਰੋਜੈਕਟਸ ਦੇ ਉੱਤੇ ਕੰਮ ਕਰ ਰਹੇ। ਔਰ ਉਹਨਾਂ ਦਾ ਇਹ ਕਹਿਣਾ ਕਿ ਵੀ ਉਮਰ ਅਬਦੁੱਲਾ ਨੇ ਇਹ ਇਸ਼ੂ ਸੈਂਟਰ ਦੇ ਕੋਲ ਰੇਜ਼ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਤੁਲਬੁਲ ਪ੍ਰੋਜੈਕਟ 1984 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ, ਪਰ ਕਿਉਂਕਿ ਪਾਕਿਸਤਾਨ ਨੇ 1987 ਦੇ ਵਿੱਚ ਜਿਹੜਾ ਇੰਡਸ ਵਾਟਰ ਟ੍ਰੀਟੀ ਕਮਿਸ਼ਨ ਹੈ ਉਹਨੂੰ ਇਸ ਦੇ ਖਿਲਾਫ ਅਪੀਲ ਕੀਤੀ ਔਰ ਇਸ ਲਈ ਸੈਂਟਰ ਨੂੰ ਜਿਹੜਾ 2025 ਦੇ ਵਿੱਚ ਜਿਹੜਾ ਤੱਕ ਉਹ ਡਲ ਰਿਹਾ। ਹੁਣ ਕਿਉਂਕਿ 2025 ਚ ਪਹਿਲਗਾਮ ਟੈਰਰ ਅਟੈਕ ਤੋਂ ਬਾਅਦ ਇੰਡੀਆ ਨੇ ਇਹਨੂੰ ਟ੍ਰੀਟੀ ਨੂੰ ਸਸਪੈਂਡ ਕਰ ਦਿੱਤਾ ਹੈ, ਇਸ ਲਈ ਉਸ ਪ੍ਰੋਜੈਕਟ ਨੂੰ ਵੀ ਜਿਹੜਾ ਤੁਲਬੁਲ ਪ੍ਰੋਜੈਕਟ ਨੂੰ ਜਾਰੀ ਕੀਤਾ ਜਾਏ। ਫਿਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਸੈਂਟਰ ਨੂੰ ਇਹ ਐਨੇਬਲ ਈਅਰ ਰਾਊਂਡ ਨੈਵੀਗੇਸ਼ਨ ਵੂਲਰ ਲੇਕ ਦੇ ਲਈ ਇਹ ਅਪੀਲ ਕੀਤੀ ਹੈ ਕਿ ਇਹਦੇ ਨਾਲ ਜਿਹੜਾ ਵੂਲਰ ਲੇਕ 'ਚ ਇੱਕ ਨਵੀਂ ਜ਼ਿੰਦਗੀ ਆਏਗੀ ਔਰ ਫਾਰਮਲੈਂਡਸ ਜਿਹੜੀਆਂ ਨੇ ਨੇੜੇ ਉਹਨਾਂ ਨੂੰ ਵੀ ਫਾਇਦਾ ਹੋਏਗਾ। ਫਿਰ ਉਹਨਾਂ ਨੇ ਹੋਰ ਪ੍ਰਪੋਜ਼ਲ ਕੀਤਾ ਕਿ ਮੇਜਰ ਵਾਟਰ ਪੰਪ ਲਾਇਆ ਜਾਏ ਚਨਾਬ ਰਿਵਰ ਦੇ ਉੱਤੇ ਅਖਨੂਰ, ਤਾਂ ਕਿ ਜੰਮੂ ਦੀਆਂ ਜਿਹੜੀਆਂ ਫਿਊਚਰ ਨੀਡਸ ਨੇ ਉਹ ਫੁੱਲਫਿਲ ਹੋਣ। ਔਰ ਫਿਰ ਉਹਨਾਂ ਨੇ ਪ੍ਰਪੋਜ਼ ਕੀਤਾ ਕਿ ਜੀ ਅਸੀਂ ਜਿਹੜਾ ਵਾਧੂ ਪਾਣੀ ਹੈ ਰਾਵੀ ਦਾ ਪੰਜਾਬ 'ਚੋਂ ਆਉਣ ਵਾਲਾ ਉਹਨੂੰ ਕਠੂਆ ਅਤੇ ਸਾਂਬਾ ਇਹਨਾਂ ਦੀਆਂ ਜਿਹੜੀਆਂ ਬੈਰਨ ਲੈਂਡਸ ਨੇ ਉਹਨਾਂ ਦੇ ਲਈ ਦਿੱਤਾ ਜਾਏ। ਔਰ ਪੰਜਾਬ 'ਚ ਉਹਨਾਂ ਨੇ ਕਿਹਾ ਜੀ ਕਿਉਂਕਿ ਸ਼ਾਹਪੁਰ ਕੰਡੀ ਡੈਮ ਜਿਹੜਾ ਉਹ ਜਿਹੜਾ ਲਾਈਕਲੀ ਟੂ ਬੀ ਕੰਪਲੀਟਡ ਇਸ ਸਾਲ 'ਚ ਉਹਨੇ ਪੂਰਾ ਹੋ ਜਾਣਾ ਹੈ ਔਰ ਇਹ ਜਿਹੜਾ ਰਾਵੀ ਦਾ ਪਾਣੀ ਪਾਕਿਸਤਾਨ ਨੂੰ ਜਾਂਦਾ ਹੈ ਉਹਨੂੰ ਰੋਕਣ ਦੇ ਲਈ ਇਸ ਨੂੰ ਕਠੂਆ ਔਰ ਸਾਂਬਾ ਇਹ ਜਿਹੜਾ ਪਾਰਟ ਹੈ ਇਸ ਨੂੰ ਕੀਤਾ ਜਾਏ। ਸੋ ਮੈਂ ਇਹ ਸਮਝਦਾ ਕਿ ਬਈ ਇਹ ਬਿਲਕੁਲ ਉਮਰ ਅਬਦੁੱਲਾ ਆਪਣੇ ਦਾਦੇ ਵਾਂਗ ਸਟੂਜ ਬਣ ਕੇ ਇਹ ਰੂਲ ਗੰਦਾ ਅਦਾ ਕਰ ਰਿਹਾ ਔਰ ਇਸ ਕਿਸਮ ਦੇ ਫਿਰ ਗਦਾਰਾਂ ਦੇ ਟੱਬਰਾਂ ਦੀ ਲੋਕਾਂ ਦੀਆਂ ਯਾਦਾਂ ਦੇ ਵਿੱਚ ਕਿੱਥੇ ਇਹ ਹੁੰਦਾ ਸੀ ਕਿ ਜੀ ਸ਼ੇਖ ਅਬਦੁੱਲਾ ਨੂੰ ਸ਼ੇਰੇ ਕਸ਼ਮੀਰ ਕਿਹਾ ਜਾਂਦਾ ਸੀ ਤੇ ਹੁਣ ਉਹਦੀ ਜਿਹੜੀ ਕਬਰ ਹੈ ਉਸ ਦੇ ਉੱਤੇ ਵੀ 4 ਫੌਜੀ ਬੈਠੇ ਜਿਹੜੇ ਨੇ ਉਹਨੂੰ ਗਾਰਡ ਕਰਦੇ ਨੇ ਵੀ ਉਹਦੀ ਕਬਰ ਨਾ ਪੁੱਟਦੇ, ਕਿਉਂਕਿ ਲੋਕਾਂ ਦੀਆਂ ਫਿਰ ਜਿਹੜੀਆਂ ਕਲੈਕਟਿਵ ਮੈਮਰੀਜ਼ ਹੁੰਦੀਆਂ ਨੇ ਉਸ ਦੇ ਵਿੱਚ ਸੈਯਦ ਅਲੀ ਸ਼ਾਹ ਗਿਲਾਨੀ ਵਰਗਾ ਬਜ਼ੁਰਗ ਕਸ਼ਮੀਰੀ ਲੀਡਰ ਜਾਂ ਵਰਾਨ ਵਾਨੀ ਜਿਸ ਨੇ ਨੌਜਵਾਨਾਂ ਨੂੰ ਇਵੇਂ ਹੀ ਕੀਲਿਆ ਆਪਣੇ ਵੱਲ ਖਿੱਚਿਆ ਜਿਵੇਂ ਪੰਜਾਬ ਦੇ ਵਿੱਚ ਦੀਪ ਸਿੱਧੂ ਨੇ ਜਿਹੜਾ ਇੱਕ ਨਵਾਂ ਫਰੰਟ ਖੋਲ੍ਹਿਆ। ਸੋ ਅਸੀਂ ਸਮਝਦੇ ਹਾਂ ਕਿ ਵੀ ਸਾਡੀਆਂ ਹਮਦਰਦੀਆਂ ਕਸ਼ਮੀਰੀ ਲੋਕਾਂ ਦੇ ਨਾਲ ਨੇ ਔਰ ਇਸ ਕਿਸਮ ਦੇ ਜਿਹੜੇ ਟ੍ਰੇਟਰ ਨੇ ਉਹਨਾਂ ਨੂੰ ਵੀ ਪਛਾਣਨ ਦੀ ਲੋੜ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲ ਐਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ TV 84
ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼।